जी वाहिगुरु जी का खालसा वाहिगुरु जी की फतेह। मौजूदा जो समा आ सारे दुनिया ਲਈ ਵੀ ਤੇ ਇਸ ਖਿੱਤਾ ਜੋ ਦੱਖਣੀ ਏਸ਼ੀਆ ਹੈ ਇਹਦੇ ਲਈ ਵੀ ਬਹੁਤ ਹੀ ਅਸਥਿਰਤਾ ਵਾਲਾ ਤੇ ਵੱਡੇ ਬਦਲਾਵਾਂ ਵਾਲਾ ਸਮਾਂ ਹੈ। ਪੁਰਾਣਾ ਬਹੁਤ ਕੁਛ ਢਹਿ ਰਿਹਾ ਹੈ ਤੇ ਨਵਾਂ ਹਾਲੇ ਉਸਰਦਾ ਦਿਖਦਾ ਨਹੀਂ। ਤੇ ਇੰਡੀਆ ਵਿੱਚ ਵੀ ਜੋ ਹਾਲਾਤ ਨੇ ਜੋ ਹਿੰਦੂਤਵ ਦਾ ਹਿੰਦੂ ਰਾਸ਼ਟਰ ਵੱਲ ਨੂੰ ਤੱਕਣਾ ਤੇ ਸਾਰੀਆਂ ਪਛਾਣਾਂ ਮੇਟਣ ਵਾਲਾ ਜੋ ਕਾਰਵਾਈ ਉਹ ਬਾਦ ਦਸਤੂਰ ਚੱਲ ਰਹੀ ਹੈ। ਇਹਨਾਂ ਸਾਰੀਆਂ ਘਟਨਾਵਾਂ ਦਾ ਇਹਨਾਂ ਸਾਰੀਆਂ ਪ੍ਰੋਸੈਸਿਸ ਦਾ ਪੰਜਾਬ ਤੇ ਪੰਥ ਤੇ ਅਸਰ ਪੈਂਦਾ ਹੈ। ਤੇ ਜੇ ਅਸੀਂ ਪੰਜਾਬ ਪੰਥ ਦੀ ਗੱਲ ਕਰੀਏ ਤੇ ਇੱਥੇ ਵੀ ਜੋ ਪਿਛਲੇ ਇੱਕ ਸਦੀ ਦੀਆਂ ਜੋ ਜਥੇਬੰਦੀਆਂ ਸੀ ਅਕਾਲੀ ਦਲ SGPC ਅਕਾਲ ਤਖਤ ਇਹ ਸਟੇਟ ਦੀ ਅਧੀਨਗੀ ਕਰਕੇ ਤੇ ਉਹਨਾਂ ਵਿੱਚ ਆਈਆਂ ਕਮਜ਼ੋਰੀਆਂ ਤੇ ਕਮੀਆਂ ਕਰਕੇ ਉਹਨਾਂ ਦੀ ਵੀ ਜੋ ਸ਼ਾਖ ਪਹਿਲਾਂ ਸੀ ਉਹ ਨਹੀਂ ਰਹੀ ਤੇ ਉਹ ਸ਼ਾਖ ਲਗਾਤਾਰ ਖੁਰਦੀ ਜਾ ਰਹੀ ਹੈ। ਤੇ ਇਹੋ ਜਿਹੇ ਸਮਿਆਂ ਵਿੱਚ ਇਹ ਬੜਾ ਜ਼ਰੂਰੀ ਆ ਪੰਥ ਲਈ ਪੰਜਾਬ ਲਈ ਸੋਚਿਆ ਜਾਵੇ ਕਿ ਕੀ ਕੀਤਾ ਜਾਵੇ। ਪਿਛਲੇ ਕੁਝ ਸਮਿਆਂ 'ਚ ਤੁਸੀਂ ਆਹ ਕੋਵਿਡ ਦੇ ਪੈਂਡੇਮਿਕ ਦੇ ਸਮੇਂ ਦੇਖੋ ਜਾਂ ਕਿਸਾਨ ਮੋਰਚੇ ਦੇ ਦੌਰਾਨ ਪੰਥ ਦੀ ਅਜ਼ਮਤ ਤੇ ਸ਼ਾਨ 'ਚ ਬਹੁਤ बढ़ोतरी हुई है। जो रियल सिक्खी आ उस लोगों के सामने पेश हुई है। जो रियल सिक्खी का किरदार आ जो सिखां का हैरीटेज आ जो उन्हों का बनता आ फर्ज वो दुनिया के सामने आया है। तो इहो जे समय च साडा बनदा पंथ का ये फर्ज बनता उन्होंने अगे ये बनता कि तुसी किस तरीके नाल पंथ नूं लामबंद सूत्रबंद जथेबंद करिए कि आपां ਆਪਣੇ ਸਿਧਾਂਤਾਂ ਨੂੰ ਗੁਰਮਤਿ ਸਿਧਾਂਤਾਂ ਨੂੰ ਪਰੰਪਰਾ ਵੱਲ ਨੂੰ ਮੁੜੀਏ ਤੇ ਉਹਨਾਂ ਦੀ ਸੇਧ ਲੈਂਦੇ ਹੋਏ ਦੁਨੀਆ 'ਚ ਅੱਗੇ ਵਧੀਏ। ਇਹ ਆ ਸਾਡੇ ਸਾਹਮਣੇ ਕਰਨ ਵਾਲੇ ਕੰਮ। ਤੇ ਹੋ ਇਹ ਰਿਹਾ ਆ ਕਿ ਜੋ ਸਟੇਟ ਆ ਉਹ ਦੇਖੀਏ ਕਿ ਪਿਛਲੇ ਕੁਝ ਸਮਿਆਂ ਤੋਂ ਉਹ ਇਹੋ ਜਿਹੇ ਹਾਲਾਤ ਬਣਾ ਰਿਹਾ ਆ ਇਹੋ ਜਿਹੇ ਸਿਸਟਮਸ ਚਲਾ ਰਿਹਾ ਆ ਕਿ ਜਿਹਦੇ ਇੱਕ ਪਾਸੇ ਦੇਖੀਏ ਕਿ ਇੱਕ ਪਾਸੇ ਤਾਂ ਜਿੰਨੇ ਵੀ ਸਿੱਖਾਂ ਦੇ ਲੀਡਰਸ ਆ ਰਾਜ ਦੇ ਵਿੱਚ ਜਾਂ ਧਰਮ ਵਿੱਚ ਉਹਨਾਂ ਨੂੰ ਇਹ ਜਿਹੜਾ ਨਵਾਂ ਸਿਸਟਮ ਆ ਉਹ ਉਹਨਾਂ ਤੱਕ ਅਪਰੋਚ ਕਰਕੇ ਉਹਨਾਂ ਨੂੰ ਲਾਲਚ ਦੇ ਕੇ ਨਾਰ ਲਾਉਣ ਦੇ ਜਾਂ ਡਰਾ ਧਮਕਾ ਕੇ ਇਹ ਵੀ ਪ੍ਰੋਸੈਸ ਚੱਲਦੇ ਆ। ਦੂਸਰਾ ਇਹ ਚੱਲ ਰਿਹਾ ਕਿ ਸਿੱਖਾਂ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਵਖਰੇਵੇਂ ਆ ਜਿੱਥੇ ਡਿਫਰੈਂਸ ਆ ਜਿੱਥੇ ਕੋਈ ਇੱਕ ਰਾਏ ਨਹੀਂ ਜਾਂ ਜਿਹੜੇ ਮਸਲੇ ਸਿੱਖਾਂ ਨੂੰ ਬੜੇ ਉਹਨਾਂ ਦੇ ਨੇੜਦੇ ਆ ਦਿਲ ਦੇ ਉਹ ਸਾਰੇ ਇਕੱਠੇ ਚੱਕੇ ਜਾ ਰਹੇ ਆ ਜਿਹੜੀਆਂ ਡਿਫਰੈਂਸ ਉਹਨਾਂ ਵਧਾਇਆ ਜਾ ਰਿਹਾ ਆ ਪੋਲਰਾਈਜੇਸ਼ਨ ਕੀਤੀ ਜਾ ਰਹੀ ਵਿਦਨ ਇਹ ਪ੍ਰੋਸੈਸ ਨੂੰ ਕਾਫੀ ਜਾਣੀ ਕਿ ਉਛਾਲ ਦਿੱਤਾ ਜਾ ਰਿਹਾ ਆ। ਤੇ ਇਹਦੇ ਨਾਲ ਹੀ ਇੱਕ ਹੋਰ ਗੱਲ ਹੋ ਰਹੀ ਆ ਕਿ ਇੱਕ ਪਾਸੇ ਤਾਂ ਇਹ ਹੋ ਰਿਹਾ ਕਿ ਫੁੱਟ ਵਧਾਈ ਜਾ ਰਹੀ ਆ ਖੰਡਾਓ ਪੈਦਾ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਜੋ ਸਟੇਟ ਦੇ ਜਿਹੜੇ ਹਿੱਸੇ ਆ ਮੀਡੀਆ ਆ ਹੋਰ ਜਿਹੜਾ ਸਾਰਾ ਸਟੇਟ ਦਾ ਆਪਰੇਟਸ ਆ ਉਹ ਤੁਸੀਂ ਦੇਖੋ ਕਿ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਕਿਵੇਂ ਵਰਤ ਰਿਹਾ ਕਿ ਇੱਕ ਮਾਹੌਲ ਬਣਾ ਰਹੇ ਆ। ਇਹ ਮਾਹੌਲ ਦੇ ਵਿੱਚ ਸ਼ੋਅ ਕਰ ਰਹੇ ਆ ਕਿ ਪੰਥ ਤੇ ਪੰਜਾਬ ਇੱਕ ਆਪ ਹੁਦਰਾਪਨ ਵਾਲਾ ਇੱਕ ਭੀੜ ਦੀ ਮਾਨਸਿਕਤਾ ਵਾਲਾ ਇੱਕ ਗੈਰ ਜ਼ਿੰਮੇਵਾਰੀ ਵਾਲਾ ਇੱਕ ਹਿੰਸਾ ਵਾਲਾ ਵਾਇਲੈਂਸ ਵਾਲਾ ਡਿਸਰਪਸ਼ਨ ਵਾਲਾ ਇਹੋ ਜਿਹਾ ਮਾਹੌਲ ਉਹ ਕ੍ਰੀਏਟ ਕਰ ਰਹੇ ਆ ਤੇ ਉਹ 'ਚ ਇਵੈਂਟਸ ਹੋਣ ਦੇ ਰਹੇ ਨੇ ਉਹ ਲਗਾਤਾਰ ਉਹਨੂੰ ਤੇ ਇਹਦੇ ਰਾਹੀਂ ਉਹ ਸਿੱਖਾਂ ਦੀ ਤੇ ਪੰਜਾਬ ਦੀ ਆਈਸੋਲੇਸ਼ਨ ਕਰ ਰਹੇ ਆ ਪੋਲਰਾਈਜੇਸ਼ਨ ਕਰ ਰਹੇ ਆ ਤੇ ਇੱਕ ਬੁਰਾ ਨਾਮ ਦੇ ਰਹੇ ਆ ਡੈਮੋਨਾਈਜੇਸ਼ਨ ਕਰ ਰਹੇ ਆ। ਤੇ ਸਾਨੂੰ ਲੱਗਦਾ ਕਿ ਇਹ ਸਾਰਾ ਪ੍ਰੋਸੈਸ ਇਹ ਜੋ ਕੁਝ ਵੀ ਹੋ ਰਿਹਾ ਇਸੇ ਕਰਕੇ ਹੋ ਰਿਹਾ ਕਿ ਨੈਕਸਟ ਟਾਰਗੇਟ ਉਹਨਾਂ ਦਾ ਜਿਹੜਾ ਪੰਥ ਤੇ ਪੰਜਾਬ ਆ ਕਿਉਂਕਿ ਉਹ ਜੋ ਕਿਸਾਨ ਮੋਰਚੇ 'ਚ ਜੋ ਉਹਨਾਂ ਦੀ ਹਾਰ ਹੋਈ ਆ ਤੇ ਜੋ ਖਾਲਸੇ ਦੀ ਚੜ੍ਹਤ ਹੋਈ ਆ ਉਹ ਉਹਨਾਂ ਨੂੰ ਹਜ਼ਮ ਨਹੀਂ ਹੋਈ
ਤੇ ਉਹਦੀ ਵਿਉਂਤਬੰਦੀ 'ਚੋਂ ਇਹ ਸਾਰਾ ਕੁਝ ਹੋ ਰਿਹਾ ਕਿ ਪੰਥ ਤੇ ਪੰਜਾਬ ਨੂੰ ਇੱਕ ਖਾਸ ਤਰੀਕੇ ਨਾਲ ਪੇਂਟ ਕੀਤਾ ਜਾਵੇ ਤੇ ਇਹਦੇ ਰਾਹੀਂ ਉਹਨਾਂ ਨੂੰ ਆਈਸੋਲੇਟ ਕੀਤਾ ਜਾਵੇ, ਪੋਲਰਾਈਜੇਸ਼ਨ ਕੀਤਾ ਜਾਵੇ, ਡੈਮੋਨਾਈਜੇਸ਼ਨ ਕੀਤਾ ਜਾਵੇ ਤੇ ਫਿਰ ਰਿਪਰੈਸ਼ਨ ਕੀਤਾ ਜਾਵੇ। ਇਹ ਸਾਰੇ ਪ੍ਰੋਸੈਸ ਦੇ ਨਾਲ ਨਾਲ ਇਹ ਵੀ ਦੇਖੀਏ ਕਿ ਸਟੇਟ ਲਗਾਤਾਰ ਸਿੱਖਾਂ ਨੂੰ ਲੀਡਰਲੈਸ ਕਰ ਰਹੀ ਹੈ, ਉਹਨਾਂ ਦੇ ਇੰਸਟੀਟਿਊਸ਼ਨਸ ਨੂੰ ਕਮਜ਼ੋਰ ਕਰ ਰਹੀ ਹੈ, ਲੀਡਰਲੈਸ ਵੀ ਤੇ ਇੰਸਟੀਟਿਊਸ਼ਨਲੈਸ ਵੀ। ਇਹ ਤੁਸੀਂ ਦੇਖ ਸਕਦੇ ਕਿ ਆਲੇ ਦੁਆਲੇ ਜਿੱਦਾਂ ਆਪਣੇ ਬਾਹਰਲੇ 2 ਤਖਤ ਨੇ ਉਹਨਾਂ ਦੀ ਗੱਲ ਕਰ ਲਈਏ, ਦਿੱਲੀ ਤੇ ਹਰਿਆਣਾ ਕਮੇਟੀ ਦੇ ਦੇਖ ਉੱਥੇ ਕੀ ਸਿਲਸਿਲੇ ਹੋਏ ਆ, ਕੀ ਰਿਜ਼ਲਟਸ ਆਏ ਆ, ਕੀ ਕੁਝ ਹੋ ਰਿਹਾ। ਉਹੀ ਉਹ ਪੰਜਾਬ ਵਿੱਚ ਵੀ ਕਰਨਾ ਚਾਹੁੰਦੇ ਨੇ, SGPC 'ਚ ਵੀ ਕਰਨਾ ਚਾਹੁੰਦੇ, ਅਕਾਲ ਤਖਤ 'ਤੇ ਵੀ ਕਰਨਾ ਚਾਹੁੰਦੇ, ਅਕਾਲੀ ਦਲ ਨਾਲ ਵੀ, ਸਾਰੇ ਸੰਸਥਾਵਾਂ ਨੂੰ ਕਰ ਰਹੇ। ਇਹ ਸਾਰੀਆਂ ਗੱਲਾਂ ਨਾਲ ਚੱਲ ਰਹੀਆਂ ਤੇ ਇਹਦੇ ਵਿੱਚ ਬਣਦਾ ਕਿ ਸਾਨੂੰ ਕੀ ਕਰਨਾ ਚਾਹੀਦਾ ਪੰਥ ਨੂੰ ਤੇ ਪੰਜਾਬ ਨੂੰ। ਇਹ ਜਦੋਂ ਪਹਿਲਾਂ ਵੀ ਇਹੋ ਜਿਹੇ ਸਮੇਂ ਆਏ ਹਿਸਟਰੀ ਦੇ ਵਿੱਚ, ਜਦੋਂ ਇਸ ਤਰ੍ਹਾਂ ਦੇ ਮੂੰਹ ਜੋੜ ਸਮੇਂ ਆਏ, ਔਖੇ ਸਮੇਂ ਆਏ, ਤੇ ਪੰਥ ਸਦਾ ਹੀ ਆਪਣੇ ਸਿਧਾਂਤ ਤੇ ਪਰੰਪਰਾ ਮਰਿਆਦਾ ਇਹੀ ਉਹਦਾ ਆਸਰਾ ਹੁੰਦਾ ਸੀ ਗੁਰੂ ਆਸ਼ੇ ਅਨੁਸਾਰ। ਤੇ ਅਕਾਲ ਤਖਤ ਤੇ ਆ ਜੋ ਉਹ ਸਾਡਾ ਧੁਰਾ ਆ, ਇਹ ਉਹ ਜਗ੍ਹਾ ਆ ਜਿੱਥੇ ਅਸੀਂ ਹਰ ਚੀਜ਼ ਬਾਰੇ ਵਿਚਾਰ ਪ੍ਰੰਦਾ ਕਰਨ, ਰਾਜ ਬਾਰੇ, ਸਮਾਜ ਬਾਰੇ, ਆਪਣੇ ਮਸਲਿਆਂ ਬਾਰੇ ਸੰਵਾਦ ਰਚਾਉਣਾ ਆ, ਹੱਲ ਕੱਢਣੇ ਨੇ ਦੁਨੀਆ ਦੇ, ਸ੍ਰਿਸ਼ਟੀ ਦੇ। ਤੇ ਸਾਨੂੰ ਅੱਜ ਸਭ ਤੋਂ ਲਾਜ਼ਮੀ ਗੱਲ, ਸਭ ਤੋਂ ਪ੍ਰਾਇਰ ਗੱਲ ਇਹ ਹੈ ਕਿ ਜਦੋਂ ਸਾਡਾ ਧੁਰਾ ਹਿੱਲ ਗਿਆ ਆ, ਪਿਛਲੇ ਬਹੁਤ ਲੰਬੇ ਸਮੇਂ ਤੋਂ ਅਕਾਲ ਤਖਤ ਫ੍ਰੀ ਨਹੀਂ, ਉੱਥੇ ਜਿਸ ਤਰ੍ਹਾਂ ਦਾ ਮਾਹੌਲ, ਜਿਸ ਤਰ੍ਹਾਂ ਦੀ ਸੇਵਾ ਸੰਭਾਲ ਤੇ ਜੋ ਹੋਣਾ ਚਾਹੀਦਾ ਸੀ, ਉੱਥੇ ਹੋਣਾ ਕੀ ਚਾਹੀਦਾ ਆ, ਗੁਰਮਤਿ ਅਨੁਸਾਰ ਫੈਸਲੇ ਲੈਣੇ ਚਾਹੀਦੇ ਆ ਤੇ ਪੰਚ ਪ੍ਰਧਾਨੀ ਅਨੁਸਾਰ ਅਗਵਾਈ ਦੀ ਚੋਣ ਹੋਣੀ ਚਾਹੀਦੀ ਹੈ। ਉਹ ਉੱਥੇ ਨਹੀਂ ਹੋ ਰਿਹਾ। ਉਹ ਤਾਂ ਨਹੀਂ ਹੋ ਰਿਹਾ ਕਿ ਸਟੇਟ ਨੇ ਕੰਟਰੋਲ ਕੀਤਾ ਆ, ਸਟੇਟ ਨੇ ਆਪਣੇ ਪਾਰਟੀਜ਼ ਰਾਹੀਂ, ਹੁਣ ਦੇ ਦੇਖੀਏ ਕਿ ਅਕਾਲੀ ਦਲ ਤੇ SGPC ਰਾਹੀਂ ਇਹ ਪ੍ਰੋਸੈਸ ਹੋਇਆ ਹੈ ਕਿ ਅਕਾਲ ਤਖਤ ਤੇ ਜੋ ਖਾਲਸਾ ਪੰਥ ਦੀ ਰਜ਼ਾ ਤੇ ਖਾਲਸਾ ਪੰਥ ਦੀ ਮਰਜ਼ੀ ਆ, ਉਹਦਾ ਕਲੈਕਟਿਵ ਡਿਸੀਜਨ ਤੇ ਕਲੈਕਟਿਵ ਲੀਡਰਸ਼ਿਪ ਦਾ ਜੋ ਉੱਥੇ ਪ੍ਰੋਸੈਸ ਚੱਲਣਾ ਸੀ, ਉਹ ਆ ਹੀ ਨਹੀਂ ਰਿਹਾ, ਉਹ ਹੋਰ ਹੀ ਪਾਸੇ ਚਲੇ ਗਏ ਆ। ਤੇ ਇਸ ਵਕਤ ਸਭ ਤੋਂ ਜ਼ਰੂਰੀ ਹੈ ਕਿ ਅਕਾਲ ਤਖਤ ਨੂੰ ਫ੍ਰੀ ਕਰਨਾ। ਅਕਾਲ ਤਖਤ ਜੋ ਅਕਾਲ ਦਾ ਤਖਤ ਆ, ਉਹ ਕਿਸੇ ਵੀ ਦੁਨਿਆਵੀ ਤਖਤ ਦੇ ਅਧੀਨ ਨਹੀਂ ਹੋ ਸਕਦਾ। ਇਹ ਬਹੁਤ ਹੀ ਵੱਡਾ ਇੱਕ ਚੈਲੰਜ ਹੈ ਸਾਡੇ ਲਈ। ਤੇ ਇੱਥੇ ਅਸੀਂ ਸਾਰੀ ਦੁਨੀਆ ਬਾਰੇ, ਸ੍ਰਿਸ਼ਟੀ ਬਾਰੇ ਫੈਸਲੇ ਕਰਨੇ ਨੇ। ਤੇ ਹੁਣ ਸਾਡੇ ਲਈ ਜ਼ਰੂਰੀ ਇਹ ਹੈ ਕਿ ਅਸੀਂ ਉੱਥੇ ਇਹੋ ਜਿਹਾ ਸੇਵਾ ਸੰਭਾਲ ਦਾ ਸਿਸਟਮ ਲੈ ਕੇ ਆਈਏ ਜੋ ਪਹਿਲਾਂ ਹੁੰਦਾ ਸੀ, ਇੱਥੇ ਇਤਿਹਾਸ 'ਚ ਰਿਹਾ ਹੈ। ਜਿਵੇਂ ਪਹਿਲਾਂ ਸਾਰਾ ਸੇਵਾ ਸੰਭਾਲ ਦਾ ਜਿਹੜਾ ਪ੍ਰਬੰਧ ਉਹ ਅਕਾਲੀ ਜਥਿਆਂ ਕੋਲ ਹੁੰਦਾ ਸੀ। ਅਕਾਲੀ ਉਹ ਸੀ ਜਿਹੜੇ ਕਾਲ ਤੋਂ ਪਰਾਂ, ਜਿਹੜੇ ਮੌਤ ਤੋਂ ਪਰਾਂ, ਜਿਨ੍ਹਾਂ ਦਾ ਕੋਈ ਨਿਜ ਨਹੀਂ ਸੀ, ਕੋਈ ਅਹੁਦਾ, ਕੋਈ ਅਹੁਦੇਦਾਰੀ ਨਹੀਂ, ਤੇ ਉਹ ਸੰਘਰਸ਼ ਕਰਦੇ ਸੀ ਨਿਸ਼ਕਾਮ, ਸਰਬਤ ਦੇ ਭਲੇ ਲਈ, ਹਲੇਮੀ ਰਾਜ ਲਈ ਤੇ ਬੇਗਮਪੁਰੇ ਵਰਗੇ ਸਮਾਜ ਲਈ। ਅੱਜ ਵੀ ਸਾਡੀ ਉਹੀ ਜ਼ਰੂਰਤ ਆ ਕਿ ਅਸੀਂ ਉਹੇ ਜਿਹੇ ਪ੍ਰਬੰਧ ਉੱਥੇ ਲੈ ਕੇ ਆਈਏ, ਮੌਜੂਦਾ ਪ੍ਰਬੰਧ ਨੂੰ ਹਟਾਈਏ। ਇਹਦੇ ਵਿੱਚ ਆਪਣੇ ਆਪ ਹੀ SGPC ਨੂੰ ਚਾਹੀਦਾ ਕਿ ਉਹਨਾਂ ਨੂੰ ਪਿੱਛੇ ਹਟ ਜਾਣਾ ਚਾਹੀਦਾ। ਤੇ ਜਦੋਂ ਸਿੱਖਾਂ 'ਤੇ ਐਡਾ ਵੱਡਾ ਹਮਲਾ ਹੋ ਰਿਹਾ ਆ, ਉਹਨਾਂ ਦੇ ਇੰਸਟੀਟਿਊਸ਼ਨਸ 'ਤੇ, ਉਹਨਾਂ ਦੀ ਹੋਂਦ 'ਤੇ, ਉਹਨਾਂ ਨੂੰ ਰਾਹ ਛੱਡਣਾ ਚਾਹੀਦਾ ਆ। ਹੁਣ ਆਪਾਂ 100 ਸਾਲ ਦਾ ਆਪਣਾ ਜਿਹੜਾ ਐਕਸਪੀਰੀਅੰਸ ਦੇਖ ਲਿਆ ਆ। ਇਸ ਵਕਤ ਸਾਡੇ ਲਈ ਸਭ ਤੋਂ ਜ਼ਰੂਰੀ ਆ ਕਿ ਅਕਾਲ ਤਖਤ 'ਤੇ ਇਹੋ ਜਿਹਾ ਪ੍ਰਬੰਧ ਆਵੇ ਕਿ ਉੱਥੇ ਮੁੜ ਗੁਰਮਤਿ ਰਾਹੀਂ ਫੈਸਲੇ ਲਵੇ ਪੰਥ ਤੇ ਪੰਚ ਪ੍ਰਧਾਨੀ ਪ੍ਰਣਾਲੀ ਅਨੁਸਾਰ ਕਲੈਕਟਿਵ ਲੀਡਰਸ਼ਿਪ ਉੱਥੋਂ ਅੱਗੇ ਲਿਆਂਦੀ ਜਾਵੇ। ਇਹ ਸਮੇਂ ਦਾ ਸਭ ਤੋਂ ਵੱਡਾ ਕੁਐਸਚਨ ਹੈ। ਬਾਕੀ ਜਿੰਨੀਆਂ ਵੀ ਸਾਡੀਆਂ ਪ੍ਰੋਬਲਮਸ ਆ, ਇੱਥੇ ਤੁਸੀਂ ਆਪ ਖੁਦਰਾਪਨ ਆ, ਬੁਰਸ਼ਾਗਰਦੀ ਆ, ਹੋਰ ਐਨੀਥਿੰਗ ਜੋ ਇੱਥੇ ਇਨਡਿਸਿਪਲਿਨ ਆ ਰਿਹਾ, ਡਿਸਰਪਸ਼ਨਸ ਆ ਰਹੀਆਂ, ਪ੍ਰਵਰਸ਼ਨਸ ਆ ਰਹੀਆਂ, ਉਹ ਸਾਰੀਆਂ ਤਾਂ ਆ ਕਿ ਸਾਡਾ ਇੱਕ ਕੁੰਡਾ ਜੋ ਕੇਂਦਰੀ ਧੁਰਾ ਸਾਡਾ ਹਿੱਲ ਗਿਆ ਆ ਤੇ ਸਾਨੂੰ ਇੱਥੋਂ ਹੀ ਸ਼ੁਰੂ ਕਰਨਾ ਚਾਹੀਦਾ। ਤੇ ਆਓ ਆਪਾਂ ਸਾਰੇ ਇਸ ਵੱਲ ਨੂੰ ਲੱਗੀਏ। ਇਸ ਤਹਿਤ ਅਸੀਂ ਪਹਿਲਾਂ ਵੀ ਪਿਛਲੇ 6 ਮਹੀਨੇ ਤੋਂ
ਇਹ ਪ੍ਰੋਸੈਸ ਸ਼ੁਰੂ ਕੀਤਾ। ਇਸ ਤਹਿਤ ਅਸੀਂ ਅਕਤੂਬਰ 'ਚ ਪ੍ਰੋਗਰਾਮ ਕੀਤਾ, ਫਿਰ ਨਵੰਬਰ 'ਚ, ਫਿਰ ਦਸੰਬਰ 'ਚ, ਫਿਰ ਜਨਵਰੀ 'ਚ ਸੰਪਰਦਾਵਾਂ, ਸੰਸਥਾਵਾਂ, ਸ਼ਖਸੀਅਤਾਂ, ਯੂਥ, ਪ੍ਰਚਾਰਕ ਤੇ ਹੋਰ ਜਿੰਨੇ ਵੀ ਪੰਥ ਦੇ ਹਿੱਸੇ, ਅਸੀਂ ਸਾਰਿਆਂ ਨਾਲ ਗੱਲਬਾਤ ਸੰਵਾਦ ਰਚਾਇਆ ਤੇ ਅੱਗੇ ਵੀ ਲਗਾਤਾਰ ਇਹ ਕੰਟੀਨਿਊ ਰੱਖਾਂਗੇ। ਹੁਣ ਅਸੀਂ ਮੀਰੀ ਪੀਰੀ ਦਿਵਸ ਤੇ 28 ਜੂਨ ਨੂੰ ਇੱਕ ਵਿਸ਼ਵ ਸਿੱਖ ਇਕੱਤਰਤਾ ਉੱਥੇ ਸੱਦ ਰਹੇ ਹਾਂ ਕਿ ਸਾਰੇ ਵਿਸ਼ਵ ਦਾ ਇੱਕ ਰਿਪਰੈਜ਼ੈਂਟੇਟਿਵ ਇਕੱਠ ਸਾਰੇ ਪੰਥ ਦਾ, ਕਿ ਉੱਥੇ ਆਪਾਂ ਜਿਵੇਂ ਅਸੀਂ ਟ੍ਰੈਡੀਸ਼ਨ 'ਚ ਕਰਦੇ ਹੁੰਦੇ ਸੀ, ਇੱਕ ਸਾਖੀ ਰਾਹੀਂ, ਪੰਜਾਂ ਸਿੰਘਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਅਸੀਂ ਇਹ ਫੈਸਲਾ ਕਰੀਏ ਕਿ ਅਸੀਂ ਅਕਾਲ ਤਖਤ ਦੀ ਸੇਵਾ ਸੰਭਾਲ ਕਿਹਨਾਂ ਨੇ ਲੈਣੀ ਤੇ ਕਿਵੇਂ, ਉਹ ਜਥਾ ਕਿਹੜਾ ਹੋਣਾ ਚਾਹੀਦਾ, ਤੇ ਉੱਥੇ ਗੁਰਮਤਾ ਅਨੁਸਾਰ ਫੈਸਲੇ ਕਿਵੇਂ ਲੈਣੇ, ਕਲੈਕਟਿਵ ਡਿਸੀਜਨਸ ਕਿਵੇਂ ਹੋਣੇ, ਤੇ ਪੰਜ ਪ੍ਰਧਾਨੀ ਪ੍ਰਣਾਲੀ ਅਨੁਸਾਰ ਕਲੈਕਟਿਵ ਲੀਡਰਸ਼ਿਪ ਕਿਵੇਂ ਚੁਣਨੀ, ਇਹ ਅਸੀਂ ਉੱਥੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਆਨੰਦਪੁਰ ਸਾਹਿਬ ਜੀ, ਸ੍ਰੀ ਆਨੰਦਪੁਰ ਸਾਹਿਬ, 28 ਜੂਨ ਮੀਰੀ ਪੀਰੀ ਦਿਵਸ। ਇਹਨੂੰ ਸਰਬੱਤ ਖਾਲਸਾ ਦਾ ਨਾਮ ਦਿੱਤਾ ਜਾ ਸਕਦਾ ਜੀ? ਨਹੀਂ ਜੀ, ਨਹੀਂ ਦਿੱਤਾ ਜਾ ਸਕਦਾ। ਸਰਬੱਤ ਖਾਲਸਾ ਦੇ ਉਹ ਜਿਹੜੀ ਪ੍ਰਕਿਰਿਆ ਸ਼ੁਰੂ ਕਰਨ ਦਾ ਪਹਿਲਾ ਪੜਾਅ, ਉਸ ਤੋਂ ਅੱਗੇ ਫਿਰ ਉੱਥੇ ਫੈਸਲਾ ਲੈ ਕੇ ਭਾਈ ਰਣਜੀਤ ਸਿੰਘ ਜੀ, ਤੁਸੀਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਅਕਾਲ ਤਖਤ ਸਾਹਿਬ ਦੀ ਜਿਹੜੀ ਇਸ ਵੇਲੇ ਪਰੰਪਰਾਵਾਂ ਚੱਲ ਰਹੀਆਂ ਨੇ, ਉਹ ਸਿਧਾਂਤ ਗੁਰਮਤਿ ਸਿਧਾਂਤਾਂ ਤੋਂ ਅਨੁਕੂਲ ਨਹੀਂ? ਬਿਲਕੁਲ ਨਹੀਂ ਜੀ। ਬੜਾ ਲੰਬਾ ਸਮਾਂ ਹੋ ਗਿਆ ਗੁਰਮਤਿ ਤੋਂ ਮੂੰਹ ਮੋੜਿਆ ਤੇ ਪੰਥ ਨੂੰ ਪਿੱਠ ਦਿੱਤਿਆਂ। ਜੋ ਅਕਾਲ ਤਖਤ ਤੇ ਤਾਂ ਦੇਖੋ, ਅਕਾਲ ਤਖਤ ਤਾਂ ਉਹ ਸਥਾਨ ਹੈ ਜਿੱਥੇ ਅਸੀਂ ਗੁਰਮਤਿ ਕਰਨੇ ਨੇ, ਤੇ ਪੰਜ ਪ੍ਰਦਾਈ ਪ੍ਰੋਸੈਸ ਰਾਹੀਂ ਕਲੈਕਟਿਵ ਲੀਡਰਸ਼ਿਪ ਚੱਕਣੀ, ਉਹ ਇਹ ਗੱਲਾਂ ਤਾਂ ਹੈ ਹੀ ਨਹੀਂ। ਇਹ ਤਾਂ ਸਾਰਾ ਵੈਸਟਰਨ ਤਰੀਕੇ ਨਾਲ ਸਭ ਕੁਝ ਉੱਥੇ ਹੋ ਰਿਹਾ ਹੈ, ਤੇ ਵੋਟਾਂ ਵਾਲੀਆਂ ਪਾਰਟੀਆਂ ਉਹਨਾਂ ਦੇ ਕੰਟਰੋਲ ਵਿੱਚ ਆ, ਤੇ ਉਹ ਅੱਗੇ ਸਟੇਟ ਦੇ ਕੰਟਰੋਲ ਵਿੱਚ ਨੇ, ਤੇ ਅਕਾਲ ਤਖਤ ਤਾਂ ਸੋਵਰਨ ਆ, ਉਹ ਕਿਸੇ ਦੇ ਕੰਟਰੋਲ 'ਚ ਹੋ ਹੀ ਨਹੀਂ ਸਕਦਾ। ਇਹ ਤਾਂ ਕੰਟਰਾਡਿਕਟਰੀ ਆ ਬਹੁਤ ਜ਼ਿਆਦਾ। ਵਿਸ਼ਵਾਸ ਕਰ ਸਕਦੇ ਆ ਕਿ ਇੱਕ ਨਵਾਂ ਜਥੇਦਾਰ ਹਾਂਜੀ ਹੋਰ ਹੋਏ ਜੀ, ਆਸ ਕੀਤੀ ਜਾ ਸਕਦੀ ਹੈ ਕਿ ਉਸ ਜਿਹੜੇ ਇਕੱਠ ਦੇ ਵਿੱਚੋਂ ਇੱਕ ਨਵਾਂ ਜਥੇਦਾਰ? ਨਹੀਂ ਜੀ, ਨਹੀਂ ਨਹੀਂ ਨਹੀਂ, ਇਹ ਤੁਸੀਂ ਸਮਝੇ ਨਹੀਂ। ਅਸੀਂ ਤਾਂ ਗੱਲ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਜੋ ਪਰੰਪਰਾ ਆ ਸਾਡੀ ਗੁਰਮਤਿ ਦੀ, ਪੰਜ ਪ੍ਰਧਾਨੀ ਪ੍ਰਣਾਲੀ ਦੀ ਲੀਡਰਸ਼ਿਪ ਚੁਣਨ ਦੀ, ਉਹਨੂੰ ਕਿਵੇਂ ਬਹਾਲ ਕਰਨਾ। ਉਹ ਜੇ ਬਹਾਲ ਹੋਣਗੀਆਂ ਤਾਂ ਅੱਗੇ ਗੱਲ ਤੁਰੇਗੀ। ਭਾਈ ਸਾਹਿਬ, ਤੁਸੀਂ ਕਿਹਾ ਸਟੇਟ ਜਿਹੜੀ ਲਗਾਤਾਰ ਸਿੱਖਾਂ ਦੀ ਲੀਡਰਸ਼ਿਪ ਲੈਸ ਤੇ ਇੰਸਟੀਟਿਊਸ਼ਨਲ ਤੌਰ ਤੇ ਲੈਸ ਉਹਨਾਂ ਨੂੰ ਖਤਮ ਕਰ ਰਹੀ ਆ, ਨਵੀਂ ਸਿੱਖ ਲੀਡਰਸ਼ਿਪ ਦਾ ਕਿਵੇਂ ਉਭਾਰ ਹੋ ਸਕਦਾ? ਕਿੱਥੋਂ ਆਏਗੀ ਨਵੀਂ ਲੀਡਰਸ਼ਿਪ? ਇਹ ਗੱਲ ਠੀਕ ਹੈ ਜੀ ਕਿ ਸਟੇਟ ਸਦਾ ਤੋਂ ਹੀ ਸਿੱਖਾਂ ਪ੍ਰਤੀ ਉਹਨਾਂ ਨੇ ਇਹੋ ਹੀ ਵਤੀਰਾ ਰੱਖਿਆ ਆ, ਡਿਵਾਈਡ ਕਰਨ ਦਾ, ਵੀਕਨ ਕਰਨ ਦਾ, ਆਪਣੇ 'ਚ ਅਸਿਮੀਲੇਟ ਕਰਨ ਦਾ। ਪਰ ਜਿਹੜੀ ਨਵੀਂ ਲੀਡਰਸ਼ਿਪ ਦੇਖੋ ਤਾਂ ਹੀ ਆਏਗੀ ਜੇ ਅਸੀਂ ਆਪਣੇ ਸਿਧਾਂਤ ਤੇ ਪਹਿਰਾ ਦੇਵਾਂਗੇ, ਆਪਣੀ ਪਰੰਪਰਾ ਦੇ ਅਨੁਸਾਰ ਜਿਉਵਾਂਗੇ, ਉਹੇ ਜਿਹੇ ਸਟਰਕਚਰਸ ਬਣਾਵਾਂਗੇ, ਉਹੇ ਜਿਹੇ ਪ੍ਰੋਸੈਸਿਸ ਚਲਾਵਾਂਗੇ। ਅਸੀਂ ਬਹੁਤ ਲੰਬਾ ਸਮਾਂ ਹੋ ਗਿਆ ਉਹਨਾਂ ਨੂੰ ਵਿਸਾਰ ਦਿੱਤਾ, ਉਹਨਾਂ ਤੋਂ ਦੂਰ ਹੋ ਗਏ। ਸਰ, ਅੱਜ 7 ਮੈਂਬਰ ਤੁਸੀਂ ਬੈਠੇ ਹੋ, ਤੁਹਾਡੇ 7 ਵਿੱਚ ਨੌਜਵਾਨੀ ਦਾ ਕਿਸੇ ਦਾ ਨਾਮ ਹੋਣਾ ਕੀ ਲੱਗਦਾ? ਇੱਕ ਪਾਸੇ ਨੌਜਵਾਨੀ ਨੂੰ ਸੱਦਾ ਤੇ ਇੱਕ ਪਾਸੇ ਤੁਹਾਡੀ ਮੀਟਿੰਗ ਦੇ ਵਿੱਚ ਹੀ ਕੋਈ ਨੌਜਵਾਨੀ 'ਚ ਬੈਠਾ ਨਾ ਹੋਣਾ? ਨਹੀਂ, ਕੋਈ ਵਿਰੋਧਾਭਾਸ ਵਾਲੀ ਗੱਲ ਨਹੀਂ। ਅਸੀਂ ਸਾਰੇ, ਸਾਡਾ ਇੱਕ ਲੰਬਾ ਸੰਘਰਸ਼ ਦਾ ਤਜਰਬਾ ਆ, ਉਹ ਆਪਣੇ ਹੰਡਾਇਆ ਆ, ਤੇ ਅਸੀਂ ਕੋਈ ਪਾਰਟੀ ਨਹੀਂ ਬਣਾਈ। ਅਸੀਂ ਆਪਣੇ ਆਪ ਨੂੰ ਕੋਈ ਲੀਡਰਸ਼ਿਪ ਵੱਲੋਂ ਪੇਸ਼ ਨਹੀਂ ਕਰ ਰਹੇ। ਅਸੀਂ ਤਾਂ ਪੰਥ ਦੇ ਵਿੱਚ ਇੱਕ ਇਹ ਜੋ ਪਰੰਪਰਾ ਸਿਧਾਂਤ ਵੱਲ ਨੂੰ ਕਿਵੇਂ ਮੋੜੀਏ, ਕਿਵੇਂ ਨਵੀਂ ਲੀਡਰਸ਼ਿਪ ਆਵੇ, ਉਧਰ ਨੂੰ ਜਾ ਰਹੇ ਹਾਂ, ਫੈਸਿਲਿਟੇਟ ਕਰ ਰਹੇ ਹਾਂ ਨੌਜਵਾਨਾਂ ਨੂੰ ਵੀ, ਸਾਰਿਆਂ ਨੂੰ। ਅਸੀਂ ਤਾਂ ਜਿਹੜੀ ਕਲੈਕਟਿਵ ਲੀਡਰਸ਼ਿਪ, ਪੰਥ 'ਚ ਕਲੈਕਟਿਵ ਲੀਡਰਸ਼ਿਪ ਹੁੰਦੀ ਆ, ਕੋਈ ਇੱਕ ਬੰਦੇ ਦੀ ਲੀਡਰਸ਼ਿਪ ਨਹੀਂ ਹੁੰਦਾ। ਇਹ ਵੈਸਟਰਨ ਸਾਡੇ ਤੇ ਆ ਗਈ ਆ ਗੱਲ। ਅਸੀਂ
ਉਧਰ ਨੂੰ ਗੱਲ ਤੋਰ ਰਹੇ ਹਾਂ, ਉਹਦੇ ਵਿੱਚ ਸਾਰੇ ਹੀ ਆ ਜਾਂਦੇ, ਨੌਜਵਾਨ, ਐਵਰੀਬੋਡੀ, ਉਹ ਕੋਈ ਵੀ ਆ ਸਕਦਾ ਆ। ਅਸੀਂ ਤਾਂ ਫੈਸਿਲਿਟੇਟ ਕਰ ਰਹੇ ਹਾਂ, ਅਸੀਂ ਮਾਹੌਲ ਉਹੋ ਜਿਹਾ ਬਣਾ ਰਹੇ ਹਾਂ, ਅਸੀਂ ਆਪ ਲੀਡਰ ਨਹੀਂ ਕਹਿ ਰਹੇ ਕਿ ਅਸੀਂ ਲੀਡਰ ਹਾਂ। 28 ਤਰੀਕ ਨੂੰ ਤੁਹਾਡੇ ਲੋਕ ਮਤਲਬ ਕਿ ਸੱਦਾ ਦਿੱਤਾ ਜਾਊਗਾ ਜਾਂ ਪਹਿਲਾਂ ਕਿਹਨਾਂ ਮਿਲਿਆ ਜਾਊਗਾ, ਜਾਂ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਸਾਰੀ ਕੌਮ ਨੂੰ ਇਕੱਤਰ ਹੋਣ ਦੀ ਗੱਲ ਕਰੋਗੇ ਉਹਦੇ ਵਿੱਚ? ਨਹੀਂ, ਉਹ ਤਾਂ ਅਸੀਂ 6 ਮਹੀਨੇ ਪਹਿਲਾਂ ਤੋਂ ਪ੍ਰੋਸੈਸ ਤੋਰਿਆ ਆ, ਤੇ ਅੱਗੇ ਵੀ ਇਹੀ ਕਰਾਂਗੇ ਕਿ ਅਸੀਂ ਸਾਰਿਆਂ ਨੂੰ ਮਿਲ ਰਹੇ ਹਾਂ, ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਬਹੁਤ ਚੰਗਾ ਹੰਗਾਰਾ, ਤੇ ਉਹਨਾਂ ਨੂੰ ਦੱਸ ਰਹੇ ਹਾਂ ਕਿ ਆਹ ਅਸਲ ਪ੍ਰੋਬਲਮ ਆ, ਆਹ ਰੋਗ ਆ, ਤੇ ਆਹ ਹੱਲ ਆ, ਆਪਾਂ ਇੱਧਰ ਨੂੰ ਮੁੜੀਏ। ਉੱਥੇ ਤਾਂ ਆਪਾਂ ਸੰਵਾਦ ਹੋਏਗਾ, ਵਿਚਾਰ ਵਟਾਂਦਰਾ ਹੋਏਗਾ, ਗੁਰਮਤਾ ਹੋਏਗਾ। ਜਿਹੜਾ ਗੁਰਮਤਾ ਅਸੀਂ ਇੰਨਾ ਲੰਮਾ ਸਮਾਂ ਹੋ ਗਿਆ, ਅਸੀਂ ਕੋਈ ਗੁਰਮਤਾ ਹੀ ਨਹੀਂ ਹੋਇਆ ਅਕਾਲ ਤਖਤ ਤੇ। ਸਿੱਖ ਇਸ ਤਰ੍ਹਾਂ ਮਿਲ ਹੀ ਨਹੀਂ ਰਹੇ, ਸਿੱਖਾਂ 'ਚ ਕੋਈ ਸੰਵਾਦ ਹੀ ਨਹੀਂ ਹੋ ਰਿਹਾ ਆਸ ਵਿੱਚ। ਇਹ ਸੰਵਾਦ ਨੈਸ਼ਨਲ ਤੌਰ ਤੇ ਰਹੂਗਾ ਕਿ ਇੰਟਰਨੈਸ਼ਨਲ ਹੋ ਸਕਦਾ, ਕੋਈ ਬਾਹਰੋਂ ਵੀ ਕੋਈ ਆ ਸਕਦਾ? ਹਾਂਜੀ ਹਾਂਜੀ, ਸਾਰੇ ਜਿੱਥੇ ਵੀ ਪੰਥ ਹੈ, ਇਹ ਤਾਂ ਟੋਟਲ ਪੰਥ ਨੂੰ ਸੱਦਾ ਆ, ਬਾਹਰਲੇ ਵੀ ਸਿੱਖ। ਨੌਜਵਾਨਾਂ ਦੇ ਪੁੱਛ ਦਿਓ ਵੀ ਨੌਜਵਾਨਾਂ ਦੀ ਕੀ ਗੱਲ? ਨੌਜਵਾਨਾਂ ਦੀ ਤੁਸੀਂ ਗੱਲ, ਨੌਜਵਾਨਾਂ ਨਾਲ ਅਸੀਂ ਸਪੈਸ਼ਲ ਇਕੱਠ ਕੀਤਾ ਸੀ, ਅਸੀਂ ਉਹਨਾਂ ਨੂੰ ਵੀ ਮਿਲ ਰਹੇ ਹਾਂ। ਨੌਜਵਾਨਾਂ ਨੇ ਅੱਗੇ ਆਉਣਾ, ਪਰ ਨੌਜਵਾਨਾਂ ਨੇ ਵੀ ਸਿਧਾਂਤ ਤੇ ਪਰੰਪਰਾ ਅਨੁਸਾਰ ਹੀ ਆਉਣਾ ਹੈ, ਉੱਦਾਂ ਨਹੀਂ ਆਉਣਾ। ਤੁਹਾਡੇ ਕੋਲ ਸਿੱਖ ਸੰਘਰਸ਼ ਦੌਰਾਨ ਵੀ ਲੰਮਾ ਤਜਰਬਾ ਹੈ, ਤੁਹਾਡੇ ਕੋਲ ਸਿੱਖ ਲੀਡਰ ਵੀ, ਤੁਸੀਂ ਸੀਨੀਅਰ ਲੀਡਰਾਂ 'ਚ ਗਿਣੇ ਜਾਂਦੇ ਹੋ ਪੰਥ ਦੇ। ਕੀ ਅੱਜ ਦੇ ਸਿੱਖ ਪੰਥ ਨੂੰ, ਨੌਜਵਾਨਾਂ ਨੂੰ, ਜਾਂ ਕੀ ਅਪੀਲ ਕਹਿਣੀ ਚਾਹੋਗੇ, ਕੀ ਸੁਨੇਹਾ ਦੇਣਾ ਚਾਹੋਗੇ? ਅਸੀਂ ਇਹੀ ਆਪਣੇ ਐਕਸਪੀਰੀਅੰਸ ਰਾਹੀਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਗੁਰੂ ਤੇ ਪੰਥ ਤੇ ਸਿੱਖੀ ਦਾ ਖਜ਼ਾਨਾ ਤੁਹਾਡੇ ਕੋਲ ਬਹੁਤ ਵੱਡਾ ਆ, ਐਡਾ ਖਜ਼ਾਨਾ ਕਿਸੇ ਕੋਲ ਨਹੀਂ ਹੈ। ਕਿ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਵੱਲ ਨੂੰ, ਗੁਰਮਤ ਵੱਲ ਨੂੰ, ਸਿੱਖੀ ਵੱਲ ਨੂੰ ਮੁੜਨਾ ਚਾਹੀਦਾ। ਜਾਤੀ ਤੌਰ ਤੇ ਸਭ ਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ, ਤੇ ਜਮਾਤੀ ਤੌਰ ਤੇ ਵੀ ਆਪਣਾ ਸਹਿਯੋਗ ਪਾਉਣਾ ਚਾਹੀਦਾ, ਗੁਰੂ ਘਰ ਰਾਹੀਂ ਜਾਂ ਜਥਿਆਂ 'ਚ ਆਰਗੇਨਾਈਜ਼ ਹੋ ਕੇ। ਤੇ ਇੱਥੇ ਇਹ ਬਹੁਤ ਜ਼ਰੂਰੀ ਆ ਕਿ ਜੋ ਵੀ ਕਰਨਾ ਆ, ਦੇਖੋ, ਜੋਸ਼ ਤੇ ਹੋਸ਼ ਦੋਵੇਂ ਬਹੁਤ ਜ਼ਰੂਰੀ ਹੁੰਦੇ ਆ, ਉਹਨਾਂ ਦਾ ਇੱਕ ਬੈਲੈਂਸ ਬਣਾ ਕੇ ਕਰਨਾ ਚਾਹੀਦਾ ਹੈ। ਸਭ ਤੋਂ ਅਹਿਮ ਸਾਡੇ ਲਈ ਗੁਰੂ ਦੇ ਸਿਧਾਂਤ ਨੇ, ਗੁਰੂ ਵੱਲੋਂ ਦਿੱਤੀਆਂ ਪਰੰਪਰਾਵਾਂ ਆ, ਸਾਡੀਆਂ ਸੰਸਥਾਵਾਂ ਆ, ਤੇ ਗੁਰੂ ਆਸ਼ੇ ਆ। ਤੇ ਸਾਡੇ ਸਾਹਮਣੇ ਗੁਰੂ ਨੇ ਨਿਸ਼ਾਨੇ ਰੱਖੇ ਹੋਏ ਆ ਕਿ ਸਮਾਜ ਕਿਵੇਂ ਦਾ ਚਾਹੀਦਾ, ਬੇਗਮਪੁਰੇ ਵਾਲਾ ਰਾਜ ਕਿਹੋ ਜਿਹਾ ਚਾਹੀਦਾ, ਹਲੇਮੀ ਰਾਜ, ਕੀ ਆਬਜੈਕਟਿਵ ਚਾਹੀਦਾ, ਸਰਬਤ ਦਾ ਭਲਾ, ਤੇ ਉਧਰ ਨੂੰ ਵਧਣਾ ਚਾਹੀਦਾ। ਤੇ ਅਮਲਾਂ ਤੋਂ ਬਿਨਾਂ ਕੁਛ ਨਹੀਂ ਹੁੰਦਾ। ਅਮਲ ਬਹੁਤ ਇੰਪੋਰਟੈਂਟ ਆ, ਕਿਰਦਾਰ ਬਹੁਤ ਇੰਪੋਰਟੈਂਟ ਆ। ਸਿਰਫ ਗੱਲਾਂ ਨਾਲ, ਕਾਲੀ ਨਾਲ, ਬੇਸਬਰੀ ਨਾਲ ਕੁਛ ਨਹੀਂ ਹੁੰਦਾ। ਗੁਰੂ ਵੱਲ ਮੁੜੋ, ਪਰੰਪਰਾ ਵੱਲ ਮੁੜੋ, ਸਿਧਾਂਤ ਵੱਲ ਮੁੜੋ, ਉਹ ਤੋਂ ਸੇਧ ਲਓ। ਸਾਰਾ ਅੱਗੇ ਫਿਊਚਰ ਤੁਹਾਡਾ ਆ, ਪਰ ਗੁਰਮਤ ਤੇ ਸਿਧਾਂਤ ਉਹਦਾ ਖਿਆਲ ਰੱਖੋ। ਕੋਈ ਵੀ ਇਹੋ ਜਿਹੀ ਗੱਲ ਨਾ ਕਰੋ ਜਿਹਦੇ ਰਾਹੀਂ ਗੁਰਮਤ ਨੂੰ, ਗੁਰੂ ਪਰੰਪਰਾ ਨੂੰ, ਗੁਰੂ ਸਿਧਾਂਤ ਨੂੰ, ਗੁਰੂ ਤੇ ਕੋਈ ਆਂਚ ਆਵੇ। ਤੇ ਇਕੱਠ ਵੱਲ ਨੂੰ ਵਧੋ। ਜਿਹੜੀ ਵੀ ਚੀਜ਼ ਤੁਹਾਨੂੰ ਖੰਡਾਓ ਜਾਂ ਵੰਡਣ ਵੱਲ ਜਾਂ ਉਹਨੂੰ ਛੱਡੋ। ਨੈਗੇਟਿਵਿਟੀ ਛੱਡੋ, ਪੋਜ਼ਿਟਿਵਿਟੀ ਵਾਲੇ ਆਓ, ਪੋਜ਼ਿਟਿਵਿਟੀ ਸ਼ੇਅਰ ਕਰੋ, ਇਹ 'ਚੋਂ ਨਿਕਲੋ। ਤੁਹਾਡੇ ਕੋਲ ਬਹੁਤ ਜ਼ਿਆਦਾ ਕੁਛ ਆ, ਇੰਨਾ ਕਿਸੇ ਕੋਲ ਨਹੀਂ ਗਾ। ਆਪਣੇ ਰੂਟਸ ਵੱਲ ਆਓ ਤੇ ਆਪਣਾ ਰਾਹ ਪਛਾਣੋ। ਅੱਜ ਦਾ ਸਮਾਂ ਬਹੁਤ ਹੀ ਇੰਪੋਰਟੈਂਟ, ਅਗਲੇ 10 ਸਾਲ ਇਹਦੇ ਵਿੱਚ ਬਹੁਤ ਕੁਛ ਹੋਣਾ, ਬਹੁਤ ਤੇਜ਼ੀ ਨਾਲ ਹੋ ਰਿਹਾ। ਇਹ 'ਚ ਉਹਨਾਂ ਲਈ ਹੋਰ ਵੀ ਇੰਪੋਰਟੈਂਟ ਹੋ ਗਿਆ ਕਿ ਉਹ ਆਪਣੀ ਜਗ੍ਹਾ ਪਛਾਣਨ। ਭਾਈ ਸਾਹਿਬ, ਅੰਮ੍ਰਿਤਪਾਲ ਸਿੰਘ ਦੀ ਆਮਦ ਨੂੰ ਕਿੱਦਾਂ ਦੇਖਦੇ ਹੋ ਤੇ ਅਜਨਾਲਾ 'ਚ ਵਾਪਰੀ ਜਿਹੜੀ ਘਟਨਾ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਿਹੜੀ ਆਪਾਂ ਇੱਥੇ ਗੱਲ ਕਰਦੇ ਹਾਂ ਕਿ ਨਹੀਂ, ਉਹ ਮੋਸਟ ਇੰਪੋਰਟੈਂਟ ਗੱਲ ਇਸ ਵੇਲੇ ਜਿਹੜੀ ਅਸੀਂ ਜ਼ੋਰ ਦੇ ਰਹੇ ਹਾਂ, ਉਹ ਸਿਧਾਂਤ, ਪਰੰਪਰਾ, ਗੁਰੂ ਆਸ਼ਾ, ਉਹ ਆ, ਪ੍ਰੋਸੈਸ ਆ, ਆਈਡੀਆਜ਼ ਆ। ਬੰਦੇ, ਘਟਨਾਵਾਂ, ਇਹ 'ਚ ਇੰਨਾ ਮੈਟਰ ਨਹੀਂ ਕਰਦਾ। ਜਿਵੇਂ ਆਪਾਂ ਡਿਸਕਸ ਕੀਤੇ, ਜਿਹੜਾ ਸਮਾਂ ਆ ਇਹ ਹਾਈਲੀ ਵੋਲਟਾਈਲ, ਅਨਸਟੇਬਲ,
ਤੇ ਜਿੱਥੇ ਕੁਝ ਵੀ ਹੋ ਸਕਦਾ, ਜਿੱਥੇ ਦੁਨੀਆ ਦੇ ਵੱਡੇ ਥਿੰਕਸ ਟੈਂਕਸ ਨੂੰ ਨਹੀਂ ਪਤਾ ਕੀ ਹੋਊਗਾ, ਉੱਥੇ ਬੰਦਿਆਂ ਦਾ ਆਉਣਾ ਜਾਣਾ ਤੇ ਘਟਨਾਵਾਂ ਦਾ ਬਹੁਤ ਤੇਜ਼ੀ ਨਾਲ ਹੋਣਾ, ਇਹ ਹੋਣਾ ਹੈ ਅੱਗੇ ਬਹੁਤ ਕੁਛ। ਇਸ ਕਰਕੇ ਅਸੀਂ ਤਾਂ ਇਹੀ ਸਟ੍ਰੈਸ ਕਰਾਂਗੇ ਬਾਰ-ਬਾਰ, ਗੁਰੂ ਸਿਧਾਂਤ, ਗੁਰੂ ਪਰੰਪਰਾ, ਗੁਰੂ ਆਸ਼ਾ, ਉਹਨੂੰ ਅਸੀਂ ਆਈਡੀਆ ਤੇ ਕਰੀਏ, ਜਿਹੜਾ ਗੁਰਮਤਿ ਪੰਜ ਪ੍ਰਧਾਨੀ ਅਨੁਸਾਰ ਲੀਡਰਸ਼ਿਪ, ਉਹ ਤੇ ਇੰਪੋਰਟੈਂਸ ਦਈਏ, ਉਹ ਜ਼ਿਆਦਾ ਇੰਪੋਰਟੈਂਟ ਹੈ।